ਇਹ ਕਿਸਾਨੀ ਧਰਨੇ ਤੋਂ ਰਾਜਪਾਲ ਨੇ ਕਹਿੰਦੇ ਕਿਸਾਨਾਂ ਲਈ ਦਰ ਖੋਲੇ ਨੇ, ਪਰ ਮੁੱਖ ਮੰਤਰੀ ਨੇ ਹਲੇ ਭੇੜੇ ਵੇ ਨੇ। ਬਿਲਕੁਲ ਪ੍ਰਵੀਨ ਜੀ, ਪਿਛਲੇ 2 ਦਿਨ ਤੋਂ ਨੇ, ਅੱਜ ਤੀਸਰਾ ਦਿਨ ਹੈ ਜੀ। ਮਤਲਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਔਰ ਚੰਡੀਗੜ੍ਹ ਦੀ ਹੱਦ ਦੇ ਉੱਤੇ ਜਿਹੜਾ ਕਿਸਾਨੀ ਧਰਨਾ ਚੱਲ ਰਿਹਾ, ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ। ਔਰ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸੰਬੰਧਿਤ ਜਿੰਨੀਆਂ ਜਥੇਬੰਦੀਆਂ ਨੇ, ਉਹਨਾਂ ਨੇ ਆਪੋ ਆਪਣੇ ਸੂਬਿਆਂ ਦੀ ਰਾਜਧਾਨੀ ਦੇ ਵਿੱਚ 3 ਰੋਜ਼ਾ ਧਰਨਾ ਲਾਇਆ। ਜੀ ਜੀ। ਸੋ ਇਸ ਲਈ ਪਹਿਲੇ ਪੜਾਅ 'ਚ ਤਾਂ ਇਹ ਗੱਲ ਸਪਸ਼ਟ ਹੈ ਕਿ ਇਹ ਸੰਯੁਕਤ ਕਿਸਾਨ ਮੋਰਚੇ ਦੀ 3 ਦਿਨਾਂ ਲਈ ਕਾਲ ਹੈ ਜੀ। ਬੇਸ਼ੱਕ ਇਸ ਨੂੰ ਲੈ ਕੇ ਇਹ ਚਰਚਾਵਾਂ ਖੂਬ ਨੇ ਕਿ ਕੀ ਅੰਦੋਲਨ ਲੰਬਾ ਚੱਲ ਸਕਦਾ ਹੈ, ਕੀ ਇਹ ਅੰਦੋਲਨ ਲੰਬੇ ਦਿਨਾਂ ਲਈ ਚੱਲ ਸਕਦਾ ਹੈ, ਜਾਂ ਆਉਣ ਵਾਲੇ ਦਿਨਾਂ 'ਚ ਨਵੇਂ ਰੂਪ ਸਾਹਮਣੇ ਆ ਸਕਦਾ। ਉਹਦੇ ਕਾਰਨ ਇਹ ਨੇ ਕਿ ਪ੍ਰਸ਼ਾਸਨ ਨੂੰ ਜਾਂ ਆਵਾਮ ਨੂੰ ਇਹ ਲੱਗਦਾ ਸੀ ਕਿ ਹੁਣ ਉਹ ਇਕੱਠ ਨਹੀਂ ਹੋਣਾ। ਠੀਕ ਹੈ। ਪਰ ਜੇਕਰ ਮੈਂ ਚੰਡੀਗੜ੍ਹ ਵਾਲੇ, ਪੰਜਾਬ ਵਾਲੇ ਪਾਸੇ ਵਾਲੇ ਕਿਸਾਨ ਧਰਨੇ ਦੀ ਗੱਲ ਕਰਾਂ ਤਾਂ ਅੱਜ ਦੀ ਤਰੀਕ ਦੇ ਵਿੱਚ ਸਰਕਾਰ ਨੂੰ ਜਿਹੜਾ ਉਹਨਾਂ ਦੀ ਏਜੰਸੀਆਂ ਨੇ ਅੰਕੜਾ ਭੇਜਿਆ, ਉਹ 15 ਤੋਂ 17,000 ਕਿਸਾਨਾਂ ਦੇ ਇਕੱਠੇ ਹੋਣ ਦਾ ਭੇਜਿਆ। ਠੀਕ ਹੈ। ਇਹ ਸਰਕਾਰੀ ਏਜੰਸੀਆਂ ਦੇ ਅੰਕੜੇ ਆ, ਜਦੋਂ ਕਿ ਗਿਣਤੀ ਉੱਥੇ ਇਹਦੇ ਨਾਲ ਵੀ ਵੱਧ ਹੈ। ਸੋ ਉਹਨਾਂ ਦਾ ਅੰਕੜਾ ਹੀ ਕਹਿੰਦਾ ਕਿ 15,000 ਤੋਂ ਲੈ ਕੇ 17,000 ਕਿਸਾਨ ਪਹੁੰਚ ਚੁੱਕੇ ਨੇ। ਔਰ ਜੇਕਰ ਇਸ ਨੂੰ ਇੱਕ ਕਤਾਰ 'ਚ ਖੜਾ ਕੇ ਦੇਖਿਆ ਜਾਵੇ ਤਾਂ ਇਹ 18 ਕਿਲੋਮੀਟਰ ਤੱਕ ਦਾ ਲੰਬਾ ਟਰਾਲੀਆਂ ਦਾ ਕਾਫਲਾ ਬਣ ਸਕਦਾ। ਠੀਕ ਹੈ ਜੀ। ਜਦੋਂ ਕਿ ਦੋਏ ਪਾਸੇ 2-2 ਲਾਈਨਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਤੇ 5-5 ਕਿਲੋਮੀਟਰ ਦੋਏ ਪਾਸੇ ਦਾਇਰਾ ਬਣਦਾ, ਤਾਂ 10 ਕਿਲੋਮੀਟਰ 'ਚ ਤਾਂ ਇਸ ਮੌਕੇ ਹੈਗਾ ਅੰਦੋਲਨ। ਸੋ ਫਿਰ ਇਸ ਤੋਂ ਬਾਅਦ ਵਾਲਾ ਪਹਿਲੂ ਇਹ ਹੈ ਕਿ ਇਹ ਮੰਗਾਂ ਕੱਲੀਆਂ ਕੇਂਦਰ ਦੇ ਨਾਲ ਸੰਬੰਧਿਤ ਨਹੀਂ ਹੈਗੀਆਂ, ਸੂਬੇ ਨਾਲ ਸੰਬੰਧਿਤ ਵੀ ਨੇ ਜੀ। ਸੋ ਕੇਂਦਰ ਨਾਲ ਸੰਬੰਧਿਤ ਤੇ ਪੰਜਾਬ ਸੂਬੇ ਨਾਲ ਸੰਬੰਧਿਤ ਮੰਗਾਂ ਨੂੰ ਲੈ ਕੇ ਜਥੇਬੰਦੀਆਂ ਆਪੋ ਆਪਣੀ ਰਾਜਧਾਨੀ 'ਚ ਆਈਆਂ ਨੇ। ਇਸੇ ਤਰ੍ਹਾਂ ਪੰਚਕੂਲ ਵਾਲੇ ਪਾਸਿਓਂ ਹਰਿਆਣੇ ਦੀਆਂ ਜਥੇਬੰਦੀਆਂ ਉਹ ਉੱਥੇ ਧਰਨਾ ਲਾ ਕੇ ਬੈਠੀਆਂ ਨੇ, ਤੇ ਇੱਧਰੋਂ ਪੰਜਾਬ ਵਾਲੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸੰਬੰਧਿਤ ਜਾਂ 32 ਜਥੇਬੰਦੀਆਂ ਜਾਂ ਇਹਨਾਂ ਦੇ ਨਾਲ ਹੀ ਅਗਰਾਹਾਂ ਗਰੁੱਪ ਵੀ, ਉਹ ਵੀ ਪੂਰੀ ਤਰ੍ਹਾਂ ਸ਼ਾਮਲ ਹੈ। ਡੱਲੇਵਾਲ ਤੇ ਉਹਨਾਂ ਦੇ ਸਮਰਥਕ ਧੜਿਆਂ ਨੂੰ ਛੱਡ ਕੇ ਤੇ ਰਾਜਾ ਵਾਲੇ ਧੜੇ ਨੇ ਵੀ ਸਮਰਥਨ ਦੇ ਦਿੱਤਾ, ਉਹ ਵੀ ਉਹਨਾਂ ਦੇ ਧੜੇ ਵੀ ਵਿੱਚ ਨਾਲ ਸ਼ਾਮਲ ਨੇ। ਸੋ ਇਹ ਵੱਡੀ ਇਕੱਤਰਤਾ ਦੇ ਵਿੱਚ ਲਗਾਤਾਰ ਪਿਛਲੇ 2 ਦਿਨਾਂ ਤੋਂ ਤਕਰੀਰਾਂ ਤੇ ਮੁੱਖ ਤੌਰ ਤੇ ਜਿਹੜੇ ਮੁੱਦੇ ਉੱਭਰ ਕੇ ਆਏ, ਉਹਦੇ ਵਿੱਚ ਅਹਿਮ ਤੌਰ ਤੇ MSP ਵਾਲਾ ਮਸਲਾ ਜੀ, ਕਿ ਜਦੋਂ ਦਿੱਲੀ ਕਿਸਾਨ ਅੰਦੋਲਨ ਹੋਇਆ ਸੀ, ਜਦੋਂ 3 ਬਿੱਲ ਵਾਪਸ ਹੋਏ ਸੀ, ਉਸ ਨਾਲ ਇੱਕ ਕਮੇਟੀ ਬਣਾਉਣ ਦਾ ਹਵਾਲਾ, MSP ਦੇਣ ਦਾ ਹਵਾਲਾ, ਹੋਰਨਾਂ ਫਸਲਾਂ ਤੇ ਦੇਣ ਦਾ ਹਵਾਲਾ, ਸਵਾਮੀਨਾਥਨ ਰਿਪੋਰਟ ਦੇ ਹਵਾਲੇ ਨਾਲ ਅੱਗੇ ਵਧਣ ਦਾ ਹਵਾਲਾ, ਇਹ ਕਿੰਨੀਆਂ ਵਾਅਦੇ ਹੋਏ, ਉਹ ਵਾਅਦੇ ਵਫਾ ਨਹੀਂ ਹੋਏ। ਫਿਰ ਕਿਸਾਨ ਅੰਦੋਲਨ ਦੌਰਾਨ ਜਿਹੜੇ ਸ਼ਹੀਦ ਹੋਏ ਕਿਸਾਨ ਨੇ, ਉਹਨਾਂ ਦੇ ਪਰਿਵਾਰਾਂ ਨੂੰ ਬਣਦਾ ਸਹੀ ਮੁਆਵਜ਼ਾ, ਸਹੀ ਠਹਿਰਾਵ ਨਹੀਂ ਮਿਲਿਆ, ਨੌਕਰੀ ਦੇ ਕੋਈ ਸਹੀ ਪ੍ਰਬੰਧ ਨਹੀਂ ਹੋਏ, ਉਹਦਾ ਮੰਗ ਹੈਗੀ ਹੈ। ਇਸੇ ਤਰ੍ਹਾਂ ਲਖੀਮਪੁਰ ਖੀਰੀ ਵਾਲੇ ਪਹਿਲੂ ਦੇ ਉੱਤੇ ਮੰਤਰੀ ਨੂੰ ਹਟਾਉਣ ਵਾਲਾ ਪਹਿਲੂ ਹੈਗਾ, ਪਰਾਲੀ ਨਾਲ ਸੰਬੰਧਿਤ ਮਸਲਾ ਹੈਗਾ, ਹੈ ਨਾ। ਇਹਦੇ ਵਿੱਚ ਹੀ ਮਤਲਬ ਕਿ ਕਿਸਾਨਾਂ ਨੂੰ ਕਾਨੂੰਨੀ ਗਰੰਟੀ ਫਸਲ ਦੀ ਦੇ ਨਾਲ ਜਿਹੜਾ ਬੀਮਾ ਰਾਸ਼ੀ ਆ ਫਸਲਾਂ ਦੀ, ਉਹਦੇ ਉੱਤੇ ਮਤਲਬ ਸਰਕਾਰਾਂ ਦੀਆਂ ਨਾਕਾਮੀਆਂ ਸਾਬਤ ਹੋਈਆਂ ਨੇ ਫਸਲੀ ਬੀਮੇ ਨੂੰ ਲੈ ਕੇ। ਫਿਰ ਇੱਕ ਪੈਨਸ਼ਨ ਦੀ ਮੰਗ ਉੱਠ ਰਹੀ ਹੈ ਕਿ 60 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਲਈ ਕੋਈ ਪੱਕੀ ਪੈਨਸ਼ਨ ਕਿਉਂ ਨਹੀਂ, ਕਿਸਾਨ ਪੈਨਸ਼ਨ ਸ਼ੁਰੂ ਕੀਤੀ ਜਾਵੇ। ਸੋ ਇਸ ਦੇ ਨਾਲ ਫਿਰ ਇੱਕੋ ਜਿਹੜਾ ਮਤਲਬ ਬਿਜਲੀ ਸੋਧ ਬਿੱਲ ਹੈ, ਉਹਨੂੰ ਲੈ ਕੇ ਪਹਿਲੂ ਹੈਗਾ। ਠੀਕ ਹੈ। ਫਿਰ ਜਿਹੜੀਆਂ ਪੁਰਾਣੇ ਸਾਰੇ ਮਸਲੇ, ਨੁਕਸਾਨੀਆਂ ਫਸਲਾਂ ਵਾਲੇ ਮਸਲੇ, ਉਹ ਸਾਰੇ ਮੰਗਾਂ ਖੜੀਆਂ ਨੇ। ਸੋ ਇਹ ਕੁਝ ਮੰਗਾਂ ਸੂਬਿਆਂ ਦੇ ਹਵਾਲੇ ਨਾਲ ਨੇ, ਕੁਝ ਮੰਗਾਂ ਕੇਂਦਰ ਦੇ ਹਵਾਲੇ ਨਾਲ ਨੇ। ਤੇ ਪੰਜਾਬ ਦੀਆਂ ਜਥੇਬੰਦੀਆਂ ਜਦੋਂ ਚੰਡੀਗੜ੍ਹ ਕੰਨੀ ਨੂੰ ਤੁਰੀਆਂ ਸੀ ਪ੍ਰਵੀਨ ਜੀ, ਉਸ ਤੋਂ ਪਹਿਲਾਂ ਸਰਕਾਰ ਇਹ ਮੰਨ ਰਹੀ ਸੀ ਕਿ ਆਪਾਂ ਇਹਨਾਂ ਨੂੰ ਮੋਹਾਲੀ ਤੱਕ ਵੜਨ ਨਹੀਂ ਦੇਣਾ। ਠੀਕ ਹੈ ਜੀ। ਆਪਾਂ ਇਹਨਾਂ ਨੂੰ ਆਪੋ ਆਪਣੇ ਉੱਥੇ ਇਲਾਕਿਆਂ 'ਚ ਰੋਕ ਲੈਣਾ, ਪੁਲਿਸ ਨੂੰ ਹਦਾਇਤ ਕਰ ਦਿਓ, ਡੀਸੀਆਂ ਨੂੰ ਚਿੱਠੀਆਂ ਭੇਜ ਦਿਓ, SSP ਨੂੰ ਮੂੰਹਜਵਾਨੀ ਹੁਕਮ ਲਾ ਦਿਓ। ਤੇ ਜਿਸ ਦਿਨ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸੀ ਗੰਨੇ ਵਾਲੇ ਮਸਲੇ ਤੇ ਮੁੱਖ ਮੰਤਰੀ ਸਾਹਿਬ ਦੀ, ਹਾਂਜੀ, ਉਸ ਬੈਠਕ ਤੋਂ ਪਹਿਲਾਂ SSPO ਡੀਸੀਆਂ ਦੀ ਇੱਕ ਰਿਪੋਰਟ ਮੁੱਖ ਮੰਤਰੀ ਸਾਹਿਬ ਕੋਲ ਆਉਂਦੀ ਹੈ ਤੇ ਉਹ ਹਵਾਲਾ ਦਿੰਦੇ ਆ ਕਿ ਜੇਕਰ ਇਹਨਾਂ ਨੂੰ ਚੰਡੀਗੜ੍ਹ ਆਉਣ ਤੋਂ ਜਾਂ ਇੱਕ ਥਾਂ ਧਰਨਾ ਲਾਉਣ ਤੋਂ ਰੋਕਿਆ ਤਾਂ ਪੰਜਾਬ ਦੇ ਹਰ ਜ਼ਿਲ੍ਹੇ 'ਚ 2-2, 3-3 ਧਰਨੇ ਵੀ ਲੱਗ ਸਕਦੇ ਆ। ਠੀਕ ਹੈ। ਤੇ ਇਹ ਨਾ ਹੋਵੇ ਕਿ ਪੂਰੇ ਪੰਜਾਬ 'ਚ ਕਿਸਾਨ ਧਰਨੇ ਨਜ਼ਰ ਆਉਣ। ਸੋ ਇਸ ਲਈ ਇਹਨਾਂ ਨੂੰ ਇੱਕ ਥਾਂ ਦਿੱਤੀ ਜਾਵੇ ਤੇ ਫਿਰ ਇਹ ਤੈਅ ਹੋਇਆ ਕਿ ਥਾਂ ਦੇ ਦਿਓ। ਤੇ ਉਸ ਹਵਾਲੇ ਨਾਲ ਲੱਗਿਆ ਕਿ ਸਰਕਾਰ ਨਾਲ ਇੱਕ ਫਿਕਸ ਮੈਚ ਹੁੰਦਾ ਜਾ ਰਿਹਾ ਜੀ। ਸਰਕਾਰ ਨੇ ਰੂਟ ਦਿੱਤਾ, ਸਰਕਾਰ ਨੇ ਥਾਂ ਦਿੱਤੀ, ਸਰਕਾਰ ਨੇ ਪੁਲਿਸ ਤੰਤਰ ਦਿੱਤਾ, ਅਫਸਰ ਅਧਿਕਾਰੀ ਦਿੱਤੇ, ਤਾਲਮੇਲ ਕੀਤਾ ਤੇ ਸਾਰਾ ਕੁਝ ਸਹੀ ਚੱਲਦਾ ਰਿਹਾ। ਪਰ ਜਥੇਬੰਦੀਆਂ ਕਹਿੰਦੀਆਂ ਕਿ ਸਰਕਾਰ ਗੱਲ ਤਾਂ ਸੁਣੇ, ਜੇ ਇਹ ਸਾਰਾ ਕੁਝ ਕਰ ਰਹੀ ਹੈ ਧੰਨਵਾਦ, ਪਰ ਜਿਹੜਾ ਮਸਲਾ ਉਹਦੇ ਹੱਲ ਲਈ ਤਾਂ ਸਾਡੇ ਨਾਲ ਬੈਠੇ। ਸੋ ਚੰਡੀਗੜ੍ਹ ਕੂਚ ਦਾ ਫੈਸਲਾ ਸੀ ਜੀ, ਔਰ 2 ਦਿਨ ਦਾ ਇੰਤਜ਼ਾਰ ਸੀ। ਅੱਜ ਸਵੇਰੇ ਇਹ ਤੈਅ ਸੀਗਾ ਕਿ ਅੱਜ 10 ਵਜੇ ਤੋਂ ਬਾਅਦ ਜਥੇਬੰਦੀਆਂ ਬੈਰੀਕੇਡ ਤੋੜ ਕੇ ਗਾਂਹ ਲੰਘ ਸਕਦੀਆਂ। ਠੀਕ ਹੈ ਜੀ। ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਇਕੱਠ ਵੱਡਾ, ਸ਼ਕਤੀ ਹੈਗੀ ਹੈ। ਤੋ ਇਸ ਨੂੰ ਲੈ ਕੇ
ਚੰਡੀਗੜ੍ਹ ਵਾਲੇ ਪਾਸੇ ਪੁਲਿਸ ਨੂੰ ਫਿਕਰ ਪੈ ਗਿਆ ਸੀ ਤੇ ਉਹ ਆਪਣੀ ਗਿਣਤੀ ਵਧਾਉਣ ਨੂੰ ਫਿਰਦੀ ਸੀ, ਟਿੱਪਰ ਲਾਉਣ ਨੂੰ ਫਿਰਦੀ ਸੀ। ਪਰ ਇਸ ਤੋਂ ਪਹਿਲਾਂ ਹੀ ਰਾਜਪਾਲ ਕਹਿੰਦੇ ਜੀ ਮੇਰੇ ਕੋਲ ਸੂਬੇ ਵਾਲੀ ਮੰਗ ਪੱਤਰ ਲੈ ਕੇ ਆਉਣਾ, ਉਹ ਲੈ ਕੇ ਆ ਜਾਓ, ਮੇਰੇ ਕੋਲ ਕੇਂਦਰ ਵਾਲਾ ਮੰਗ ਪੱਤਰ ਲੈ ਕੇ ਆਉਣਾ, ਉਹ ਲੈ ਕੇ ਆ ਜਾਓ, ਦੋਨੇ ਲੈ ਕੇ ਆਉਣੇ, ਆ ਜਾਓ, ਮੇਰੇ ਦਰ ਖੁੱਲੇ ਆ ਜੀ, ਆਓ ਮੈਂ ਗੱਲ ਸੁਣੂਗਾ ਤੁਹਾਡੀ। ਠੀਕ ਹੈ ਜੀ। ਸੋ ਹੁਣ ਸਾਰੀਆਂ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਉਹ ਅੱਜ ਰਾਜਪਾਲ ਨੂੰ ਮਿਲਣ ਜਾ ਰਿਹਾ ਤੇ ਇਸ ਸੱਦੇ ਦੇ ਨਾਲ ਹੀ ਚੰਡੀਗੜ੍ਹ ਕੂਚ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਗਿਆ। ਮਤਲਬ ਜਿੱਥੇ ਧਰਨਾ ਚੱਲ ਰਿਹਾ ਉੱਥੇ ਹੀ ਧਰਨਾ ਚੱਲੇਗਾ। ਪਰ ਇਹ ਸਭ ਦੇ ਦਰਮਿਆਨ ਇਹ ਚਰਚਾ ਮੀਡੀਆ 'ਚ ਵੀ ਹੈ, ਇਹ ਚਰਚਾ ਸਰਕਾਰ ਦੇ ਅੰਦਰ ਵੀ ਹੈ ਔਰ ਇਹ ਚਰਚਾ ਜਥੇਬੰਦੀਆਂ 'ਚ ਵੀ ਹੈ ਕਿ ਸਰਕਾਰ ਤਾਂ ਬੁਲਾ ਹੀ ਨਹੀਂ ਰਹੀ। ਮੁੱਖ ਮੰਤਰੀ ਸਾਹਿਬ ਨੇ ਤਾਂ ਇਹ ਤਾਂ ਕਹਿੰਦੇ ਸੀ ਕਿ ਮੇਰੇ ਕੋਲ ਪੰਜਾਬ ਭਵਨ ਹੈਗਾ, ਜਦ ਮਰਜ਼ੀ ਆ ਜਾਓ। ਹਾਂਜੀ, ਤੁਸੀਂ ਜਦੋਂ ਕਹੋਗੇ ਮੇਰੇ ਅਫਸਰ ਤੁਹਾਡੇ ਨਾਲ ਮੀਟਿੰਗ ਦਾ ਪ੍ਰਬੰਧ ਕਰਾ ਦੇਣਗੇ ਮੇਰੇ ਨਾਲ। ਤੁਸੀਂ ਮੰਤਰੀ ਦੇ ਆ ਜਾਓ, ਖੇਤੀਬਾੜੀ ਮੰਤਰੀ ਦੇ ਦਫ਼ਤਰ 'ਚ ਆ ਜਾਓ, ਮੇਰੇ ਘਰੇ ਆ ਜਾਓ, ਮੇਰੇ ਦਫ਼ਤਰ ਆ ਜਾਓ। ਤੇ ਹੁਣ ਕਹਿੰਦੇ ਸੱਦਾ ਹੀ ਨਹੀਂ। ਹੁਣ ਤਾਂ ਅਸੀਂ ਆ ਗਏ ਚੰਡੀਗੜ੍ਹ, ਤੁਹਾਡੇ ਘਰ ਮੂਹਰੇ ਬੈਠੇ ਆ ਜੀ। ਸੋ ਇਸ ਲਈ ਇਸ ਨੂੰ ਲੈ ਕੇ ਕੁਝ ਜਥੇਬੰਦੀਆਂ ਇਸ ਗੱਲ ਬਾਰੇ ਵੀ ਵਿਚਾਰ ਕਰਨ ਲੱਗੀਆਂ ਕਿ ਕੀ ਹੁਣੇ ਅੰਦੋਲਨ ਨੂੰ ਅੱਗੇ ਵਧਾ ਲਈਏ ਜੀ। ਪਰ ਕੁਝ ਜਥੇਬੰਦੀਆਂ ਕਹਿੰਦੀਆਂ ਕਿ ਅਜੇ ਪਰਾਲੀ ਔਰ ਝੋਨੇ ਵਾਲਾ ਮਸਲਾ ਨਿਬੜਿਆ ਨੀਗਾ ਤੇ ਕਣਕ ਦੀ ਬਿਜਾਈ ਆਪਣੇ ਸਿਰ ਤੇ ਖੜੀ ਆ। ਉਹ ਪਹਿਲਾਂ ਹੀ ਮੀਂਹ ਕਾਰਨ ਥੋੜਾ ਜਿਹਾ ਝੋਨੇ ਦੀ ਕਟਾਈ 'ਚ ਸਮਾਂ ਅੱਗੇ ਵਧਿਆ, ਉਹਦੇ ਕਾਰਨ ਕਿ ਅਜੇ ਮਤਲਬ ਕਣਕ ਨਹੀਂ ਪੂਰੀ ਤਰ੍ਹਾਂ ਬੀਜ ਹੋਈ। ਸੋ ਇਸ ਲਈ ਉਧਰ ਗੰਨੇ ਦੀ ਆਮਦ ਹੈ ਜਿਹੜੇ ਖੇਤਰ, ਸੋ ਇਸ ਲਈ ਕਹਿੰਦੇ ਕਿ ਅਜੇ ਆਪਾਂ ਇਸ ਨੂੰ ਅੱਗੇ ਨਾ ਵਧਾਓ। ਆਪਾਂ 3 ਦਿਨ ਦਾ ਕਹਿ ਕੇ ਆਏ ਔਰ ਪੂਰੇ ਦੇਸ਼ ਦੇ ਵਿੱਚ ਕਾਲ ਆਏ ਆਪਣੀ। ਸੋ ਇਸ ਲਈ 3 ਦਿਨ ਤੇ ਰੱਖਿਆ ਜਾਵੇ ਔਰ ਅੱਜ ਇਹਦੇ ਪਰ ਵੀ ਕੋਈ ਸਹਿਮਤੀ ਹੋ ਸਕਦੀ ਹੈ। ਰਾਜਪਾਲ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀਆਂ ਇੱਕ ਵਾਰ ਬੈਠਣਗੀਆਂ ਦੁਬਾਰਾ ਜੀ। ਉਸ ਮੀਟਿੰਗ 'ਚ ਜੋ ਫੈਸਲਾ ਹੋਊਗਾ ਫਿਰ ਉਹਨੂੰ ਲਾਗੂ ਕਰਨ ਦੀ ਕਵਾਇਦ ਹੋਊਗੀ। ਫਿਰ ਆ ਕੇ ਸਟੇਜ ਤੋਂ ਸਾਂਝਾ ਕਰਨਗੇ। ਲਗਭਗ ਜਿਹੜੇ ਕਿਸਾਨ ਆਏ ਨੇ ਪਿੰਡਾਂ ਤੋਂ, ਜਥੇਬੰਦੀਆਂ ਨਾਲ ਜੁੜੇ ਹੋਏ ਨੇ ਜਾਂ ਪੰਜਾਬ ਦੇ ਆਮ ਕਿਸਾਨ ਨੇ, ਉਹ ਕਹਿੰਦੇ ਰਾਸ਼ਨ ਦਾ ਅਸੀਂ ਮਹੀਨੇ ਤੋਂ 2-2 ਮਹੀਨੇ ਦਾ ਲੈ ਕੇ ਆਏ ਆ। ਠੀਕ ਹੈ ਜੀ, ਰਾਸ਼ਨ ਦਾ ਪ੍ਰਬੰਧ ਹੈਗਾ ਤੇ ਹੁਣ ਇੰਨਾ ਦੂਰ ਵੀ ਨਹੀਂਗਾ ਕਿ ਸਾਨੂੰ 250-300 ਕਿਲੋਮੀਟਰ ਦਾ ਕੋਈ ਮਸਲਾ। ਵੈਸੇ ਉੱਥੇ ਹਰਿਆਣੇ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਉਸ ਸਮੇਂ ਵੀ ਰਾਸ਼ਨ ਸਾਰਾ, ਤੇ ਪਰ ਹੁਣ ਤਾਂ ਪੰਜਾਬ ਆਪਣਾ ਬਿਲਕੁਲ ਨਾਲ ਹੈ ਚੰਡੀਗੜ੍ਹ। ਇਸ ਲਈ ਕਹਿੰਦੇ ਕਿ ਉਹ ਰਾਸ਼ਨ ਵਾਲੀ ਤਾਂ ਕੋਈ ਮਸਲਾ ਹੀ ਨਹੀਂ, ਜੇ ਬੈਠਣਾ ਪਿਆ ਹੁਣ ਵੀ ਬੈਠਣ ਲਈ ਤਿਆਰ ਆ। ਪਰ ਜਥੇਬੰਦੀਆਂ ਕਹਿੰਦੀਆਂ ਕਿ ਆਪਾਂ ਆਪੋ ਆਪਣੇ ਕਿਸਾਨ ਭਰਾਵਾਂ ਨੂੰ 3 ਦਿਨ ਦੀ ਕਾਲ ਤੇ ਹੀ ਲੈ ਕੇ ਆਏ ਆ, ਸੋ ਆਪਾਂ ਨੂੰ ਇਸ ਨੂੰ ਅੱਗੇ ਨਹੀਂ। ਇਹ ਦੁਵਿਧਾ ਜਥੇਬੰਦੀਆਂ ਦੇ ਅੰਦਰ ਹੈਗੀ ਆ। ਸੋ ਇਸ ਲਈ ਇਹਦੇ ਉੱਤੇ ਕੀ ਫੈਸਲਾ ਹੁੰਦਾ ਦੇਖਣ ਲੱਗਾ ਲੋਕ। ਪਰ ਮੁੱਖ ਮੰਤਰੀ ਦੇ ਸਾਹਿਬ ਦੇ ਹਵਾਲੇ ਨਾਲ ਇੱਕ ਪਹਿਲੂ ਉੱਪਰ ਕਿਹਾ ਗਿਆ ਕਿ ਹੁਣ ਮੁੱਖ ਮੰਤਰੀ ਉਹਦੀ ਗੱਲ ਕਿਉਂ ਨਹੀਂ ਕਰਦੇ। ਗੰਨੇ ਵਾਲਾ ਮਸਲਾ ਬਿਲਕੁਲ ਵੱਖਰਾ ਸੀ, ਉਹਦੇ ਪਰ ਤੁਸੀਂ ਗੱਲਬਾਤ ਕੀਤੀ, ਭਰੋਸਾ ਦਿੱਤਾ, ਧੰਨਵਾਦ। ਤੇ ਪਰ ਜਿਹੜੇ ਬਾਕੀ ਮਸਲੇ ਨੇ ਇਹਨਾਂ ਲਈ ਕੀ ਕੇਂਦਰ ਵਾਲੇ ਮਸਲਿਆਂ ਲਈ ਤੁਸੀਂ ਪੰਜਾਬ ਵੱਲੋਂ ਜਾ ਕੇ ਗੱਲ ਕਰੋਗੇ ਕੇਂਦਰ ਨਾਲ? ਕੀ ਪੰਜਾਬ ਦੇ ਕਿਸਾਨਾਂ ਦਾ ਮੰਗ ਲੈ ਕੇ ਤੁਸੀਂ ਦਿੱਲੀ ਜਾਓਗੇ ਜਾਂ ਜਿਹੜੇ ਤੁਹਾਡੇ ਅਧਿਕਾਰ ਖੇਤਰ 'ਚ ਆਉਂਦੇ ਨੇ ਤੁਸੀਂ ਉਹ ਮਸਲੇ ਹੱਲ ਕਰੋਗੇ? ਇਸ ਮਸਲਿਆਂ ਤੇ ਅਜੇ ਮੁੱਖ ਮੰਤਰੀ ਸਾਹਿਬ ਚੁੱਪ ਨੇ ਤੇ ਅਚਨਚੇਤ ਅੱਜ ਕੁਝ ਵਾਪਰ ਜਾਵੇ ਤਾਂ ਕਹਿ ਨਹੀਂ ਸਕਦੇ ਕਿਉਂਕਿ ਸੈਸ਼ਨ 2 ਵਜੇ ਤੋਂ ਬਾਅਦ ਸ਼ੁਰੂ ਹੋਣਾ। ਠੀਕ ਹੈ ਜੀ, 2 ਵਜੇ ਤੋਂ ਪਹਿਲਾਂ ਉਹ ਕਹਿਣ ਜੀ ਰਾਜਪਾਲ ਕੋਲ ਨੂੰ ਚੱਲਿਓ, ਮੇਰੇ ਕੋਲ ਨੂੰ ਵੀ ਆ ਜਾਓ, ਇਹੋ ਜਿਹਾ ਹੋ ਜਾਵੇ, ਪਰ ਜਿਹਦੀ ਸੰਭਾਵਨਾ ਬਹੁਤ ਘੱਟ ਹੈ। ਬਿਲਕੁਲ ਜੀ।